ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਇਹ ਗੱਲ ਹੈ ਭੱਟੂ ਬਾਦਸ਼ਾਹ ਦੇ ਜ਼ਮਾਨੇ ਦੀ ਕਿ ਉਸ ਜ਼ਮਾਨੇ ਵਿੱਚ ਜਾਲ ਵਿਛਾਉਣ ਦਾ ਬੜਾ ਸ਼ੌਕ ਪੈਦਾ ਹੋ ਗਿਆ ਸੀ। ਗੱਲ ਇੰਝ ਹੋਈ ਕਿ ਇੱਕ ਵਜ਼ੀਰ ਸਾਹਿਬ ਜਿਹੜੇ ਕਿ ਸੜਕਾਂ ਦੇ ਵਜ਼ੀਰ ਸਨ ਤੇ ਇੱਕ ਵਜ਼ੀਰ ਸਾਹਿਬ ਜਿਹੜੇ ਕਿ ਰੇਲਵੇ ਦੇ ਵਜ਼ੀਰ ਸਨ, ਉਹਨਾਂ ਨੇ ਕਿਤੇ ਗਲਤੀ ਨਾਲ ਫਰਮਾ ਦਿਆ। ਕੀ ਫਰਮਾਇਆ? ਇੱਕ ਬੋਲਿਆ ਮੈਂ ਸੜਕਾਂ ਦਾ ਜਾਲ ਵਿਛਾ ਦਿਆਂਗਾ, ਦੂਆ ਬੋਲਿਆ ਮੈਂ ਗੱਡੀ ਦੀਆਂ ਲਾਈਨਾਂ ਦੇ ਜਾਲ ਵਿਛਾ ਦਿਆਂਗਾ, ਕੋਈ ਬੋਲਿਆ ਮੈਂ ਡਿਸਪੈਂਸਰੀ 'ਚ ਜਾਲ ਵਿਛਾ ਦਿਆਂਗਾ, ਕੋਈ ਸਕੂਲਾਂ ਦੇ ਜਾਲ ਵਿਛਾਉਂਦੇ ਰੌਲੇ 'ਚ, ਕੋਈ ਕਿਸੇ ਦੇ ਉਹਦੇ 'ਚ। ਉਸ ਵੇਲੇ ਆਪਣੇ ਮਲਕ ਹਾਕਮੀਨ ਸਾਹਿਬ, ਕਿਆ ਬਾਤ ਹੈ ਉਹਨਾਂ ਦੀ, ਮਲਕ ਸਾਹਿਬ ਦੀ, ਉਹਨਾਂ ਨੇ ਐਂ ਮੁੱਛਾਂ ਨੂੰ ਦਿੱਤਾ ਵੱਟ ਤੇ ਫਰਮਾਇਆ। ਉਸ ਵੇਲੇ ਉਹ ਜੇਲ੍ਹ ਦੇ ਵਜ਼ੀਰ ਜੇਲ੍ਹ ਖਾਨਾ ਜਾਤ ਸਨ। ਕਹਿੰਦਾ ਓਏ ਅਸੀਂ ਜੇਲ੍ਹਾਂ ਦੇ ਜਾਲ ਵਿਛਾ ਦਿਆਂਗੇ। ਉਸੇ ਜ਼ਮਾਨੇ ਦੀ ਗੱਲ ਹੈ। ਅਜੇ ਪਿੰਡਾਂ ਦੇ ਵਿੱਚ ਸੜਕਾਂ ਦੇ ਜਾਲ ਵਿਛਣ ਦੇ ਮਨਸੂਬੇ ਸਿਰਫ ਫਾਈਲਾਂ ਵਿੱਚ ਸਨ। ਤੇ ਮੈਂ ਪਾੜਾ ਵਾਲੀ ਤੋਂ ਟੂਵਰਡਸ ਤਖਤ ਮਹਿਲ ਜਾ ਰਿਹਾ ਸਾਂ ਟਾਂਗੇ ਦੇ ਉੱਤੇ। ਹੁਣ ਜਿੱਥੇ ਕਿਤੇ ਟਿੱਬੇ ਤੇ ਖਾਲੇ ਤੇ ਉਰਾਂ ਪਰਾਂ ਜਿਹੜਾ ਖੋਬੇ ਤੇ ਟਾਂਗਾ ਫਸ ਜਾਂਦਾ, ਉਹ ਸਾਡੇ ਰੰਗੇ ਛਾਲ ਮਾਰਦੇ ਉਹੀ ਘੁਮਾਇਆ ਪਈਆ ਤੇ ਉਹ ਕੱਢਿਆ ਟਾਂਗਾ ਤੇ ਟੁਰ ਪਏ। ਤੇ ਇੱਕ ਭਾਈ ਜਿਹੜਾ ਟਾਂਗੇ ਤੇ ਬੈਠਾ ਹੈ ਉਹ ਉਤਰਦਾ ਹੀ ਨਹੀਂ ਸੀ। ਵਾਹਵਾ ਕੱਪੜੇ ਚਿੱਟੇ ਚੂਟੇ ਦੇ ਬੜੇ ਇਸਤਰੀਸ਼ੁਦਾ ਤੇ ਉਹ ਲੱਠੇ ਦੇ ਤੇ ਉਰਾਂ ਪਰਾਂ ਜਿਹੜਾ ਪਤਾ ਰੂਹ ਕਪੜੇ ਦੀ ਖੁਸ਼ਬੂ ਵੀ ਸੁੱਟੀ ਹੋਈ ਸੀ ਉੱਤੇ ਜਿਹੜਾ। ਮੈਂ ਕਿਹਾ ਜਨਾਬ, ਸਾਰੀ ਆਵਾਮ ਇਸ ਟਾਂਗੇ ਨੂੰ ਖੋਬੇ ਚੋਂ ਕੱਢਣ ਲਈ, ਟਿੱਬੇ ਚੋਂ ਕੱਢਣ ਲਈ, ਖਾਲੇ ਚੋਂ ਕੱਢਣ ਲਈ ਮਿਹਨਤ ਕਰਦੀ ਹੈ, ਤੇ ਤੁਸੀਂ ਤੁਹਾਡੇ ਕੋਲ ਟਾਂਗੇ ਦੇ ਥੱਲੋਂ ਉੱਚ ਸੀੜੀਆਂ, ਉੱਚ ਪੌੜੀਆਂ, ਉੱਚ ਕੋਠਿਓਂ ਥੱਲੇ ਨਹੀਂ ਉਤਰਿਆ ਜਾਂਦਾ ਟਾਂਗੇ ਤੋਂ। ਉਹ ਕਹਿੰਦਾ ਕਾਕਾ ਤੂੰ ਮੈਨੂੰ ਜਾਣਦਾ ਨਹੀਂ, ਮੈਂ ਫਿਊਡਲ ਲਾਰਡ। ਮੈਂ ਕਿਹਾ ਯਾਰ ਗੱਲ ਤੇਰੀ ਸਹੀ ਹੈ, ਕਿਉਂਕਿ ਫਿਊਡਲ ਲਾਰਡ ਹੀ ਉਹ ਹੁੰਦੇ ਨੇ ਜਿਹਨੂੰ ਕਹਿੰਦੇ ਨੇ ਪੈਰਾਸਾਈਟ ਕਲਾਸ, ਜੋ ਸਿਰਫ ਦੂਜਿਆਂ ਦੀ ਮਿਹਨਤ ਤੇ ਪਲਦੀ ਹੈ, ਆਪ ਮਿਹਨਤ ਕਰਨ ਜੋਗੀ ਨਹੀਂ ਹੁੰਦੀ, ਮਿਹਨਤ ਕਰਦੀ ਨਹੀਂ ਹੈ, ਜਿਹਨੂੰ ਅਸੀਂ ਗੈਰ ਹਾਜ਼ਰ ਜ਼ਿਮੀਦਾਰ ਜਾਂ ਕਾਸ਼ਤਕਾਰ ਵੀ ਕਹਿੰਦੇ ਹਾਂ। ਮੈਂ ਕਿਹਾ ਮੀਆਂ ਸਾਹਿਬ ਗੱਲ ਇਹ ਹੈ, ਤੁਹਾਡੇ ਦਿਨ ਰਹਿ ਗਏ ਥੋੜੇ, ਇਸ ਲਈ ਕਿ ਅਵਾਮੀ ਰਾਜ ਹੈ, ਭੱਟੂ ਬਾਦਸ਼ਾਹ ਦੀ ਹੁਕੂਮਤ ਹੈ, ਆਵਾਮ ਬਾਸ਼ਊਰ ਹੋ ਗਈ ਹੈ, ਕੰਮ ਰੁੜ ਪਿਆ ਤੇ ਸਮਝੋ ਕਿਸੇ ਤੇ ਐਵੇਂ ਧੜਨ ਤਖਤਾ ਤੇ ਉਹਨਾਂ ਨੇ ਲੋਕਾਂ ਨੇ ਇਹ ਤੁਹਾਡਾ ਇਹ ਚੱਕਰਬਾਜ਼ੀ ਜਿਹੜੀ ਹੈ ਨਾ ਉੱਚ ਨੀਚ ਦੀ, ਇਹ ਨਹੀਂ ਚੱਲਣ ਦੇਣੀ। ਉਹ ਕਹਿੰਦਾ ਗੱਲ ਸੁਣ ਕਾਕਾ, ਪੋਲੀਟਿਕਸ ਇਜ਼ ਅ ਗੇਮ ਆਫ ਫਿਊਡਲ ਲਾਰਡਸ। ਮੈਂ ਕਿਹਾ ਯਾਰ ਅਸੀਂ ਕਰਕੇ ਜਿਵੇਂ ਜਿਹੜਾ ਕਿ ਆਲੇ ਡੱਬੇ ਨੂੰ ਪੇਚ ਲਾ ਕੇ ਖੋਲੀਦਾ, ਤੂੰ ਤਾਂ ਇਹ ਥੱਲੋਂ ਪੋਲੀਟਿਕਸ ਨੂੰ ਕੱਢਿਆ। ਪਰ ਇਹ ਕੋਈ ਫਰਜ਼ ਕੋਈ ਨਹੀਂ ਹੈ। ਪੋਲੀਟਿਕਸ ਜਿਹੜੀ ਹੈ ਲੋਕਾਂ ਦੀ ਖਿਦਮਤ ਲਈ ਜਾਂ ਉਰਾਂ ਪਰਾਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਇਹ ਖੇਡ ਹੈ। ਕਹਿੰਦਾ ਫਿਰ ਗੌਰ ਫਰਮਾ। ਉਹ ਮੈਂ ਕਿਹਾ ਅਸੀਂ ਕੀ ਗੌਰ ਫਰਮਾਣਾ, ਅਸੀਂ ਬਸ ਇੱਕੋ ਨਜ਼ਰ 'ਚ ਗੌਰ ਫਰਮਾ ਲਈਦਾ। ਕਹਿੰਦਾ ਪੋਲੀਟਿਕਸ ਇਜ਼ ਅ ਗੇਮ ਆਫ ਫਿਊਡਲ ਆਰਟਸ, ਕਿ ਇਹ ਗੇਮ ਹੈ, ਕੋਈ ਫਰਜ਼ ਕੋਈ ਨਹੀਂ, ਕਿ ਜਿਸ ਦੀ ਅਦਾਇਗੀ ਸਿਆਸਤਦਾਨਾਂ ਤੇ ਫਰਜ਼ ਹੈ। ਇਹ ਵੱਡਿਆਂ ਦੀ ਜਮਹੂਰੀਅਤ ਵੱਡਿਆਂ ਦੇ ਲਈ ਹੈ, ਇਹਦੇ ਪੀਪਲ ਸ਼ਿਪਲ ਦਾ ਕੋਈ ਚੱਕਰ ਨਹੀਂ, ਬਲਕਿ ਪੀਪਲ ਦਾ ਦਰਖਤ ਵੇਖ ਲਓ, PEOPLE ਨੂੰ ਛੱਡੋ। ਉਹ ਮੈਂ ਕਿਹਾ ਮੀਆਂ ਸਾਹਿਬ ਵੇਲਾ ਬਦਲਣ ਵਾਲਾ ਹੈ, ਸਮਾਜ ਬਦਲਣ ਵਾਲਾ ਹੈ, ਵੇਖ ਲਿਆ ਜੇ ਤੁਹਾਡਾ ਹੋਣਾ ਕੀ ਹੈ। ਉਹਨੇ ਕਿਹਾ ਕੁਝ ਵੀ ਨਹੀਂ ਹੋਣਾ। ਮੈਂ ਆਪਣੀ ਜਗ੍ਹਾ ਪੁਰ ਉਮੀਦ, ਉਹ ਆਪਣੀ ਜਗ੍ਹਾ ਪੁਰ ਉਮੀਦ। ਮੈਂ ਕਿਹਾ ਯਾਰ ਹਰ ਬੰਦਾ ਪੁਰ ਉਮੀਦ ਹੈ। ਇਸ ਗੱਲ ਨੂੰ ਬੜੇ ਵਾਰੀ ਲੰਘ ਹੈ। ਮੇਰਾ ਖਿਆਲ ਸੀ ਕਿ ਉਹ ਸਾਰਾ ਕੁਛ 10-15 ਸਾਲਾਂ 'ਚ 20 ਸਾਲਾਂ 'ਚ ਮੁੱਕ ਕੇ ਪਾਸੇ ਜਾਣਾ, ਸੁੱਖ ਸਕੂਨ ਹੋ ਜਾਣਾ। ਕੋਈ 50 ਵਰ੍ਹਿਆਂ ਤੋਂ ਬਾਅਦ ਹੁਣ ਸੋਚਣਾ ਹੈ ਕਿ ਉਹ ਵਾਕਈ ਸਹੀ ਕਹਿੰਦਾ ਸੀ ਕਿ ਪੋਲੀਟਿਕਸ ਇਜ਼ ਅ ਗੇਮ ਆਫ ਫਿਊਡਲ ਆਰਟਸ, ਕਿ ਮਿਊਜ਼ੀਕਲ ਚੇਅਰ ਪੋਲੀਟਿਕਸ ਦੀ ਚੱਲ ਰਹੀ ਹੈ। ਇੱਕ ਬਹਿੰਦਾ ਉਹਦਾ ਦਾਅ ਦੂਜੇ ਦਾ ਨਹੀਂ ਲੱਗਦਾ, ਉਹ ਅਗਲੀ ਵਾਰੀ ਉਹਦਾ ਦਾਅ ਲੱਗ ਜਾਂਦਾ, ਕਦੀ ਫਿਰ ਤੀਜੀ ਵਾਰੀ ਲੱਗ ਜਾਂਦਾ। ਕਿ ਉਹੀ ਮਖਸੂਸ ਚਿਹਰੇ ਨੇ, ਮਖਸੂਸ ਟੱਬਰ ਨੇ, ਮਖਸੂਸ ਕਲਾਸ ਹੈ ਜਿਹੜੀ ਕਿ
ਇਸ ਨੂੰ ਇੱਕ ਗੇਮ ਸਮਝ ਰਹੀ ਹੈ। ਸਿਆਸਤ ਜਿਵੇਂ ਕਿ ਅਸੀਂ ਕਿਤਾਬਾਂ 'ਚ ਨਹੀਂ ਪੜ੍ਹਦੇ ਕਿ ਸਿਆਸਤ ਬੜਾ ਇਮਾਨਦਾਰੀ ਵਾਲਾ ਕੰਮ ਹੈ, ਬੜਾ ਫਰਜ਼ ਹੈ, ਆਵਾਮ ਲਈ ਕੰਮ ਕਰਨਾ ਚਾਹੀਦਾ, ਫਲਾਂ ਕਰਨਾ ਚਾਹੀਦਾ, ਢਮਕਾਂ ਕਰਨਾ ਚਾਹੀਦਾ, ਇਹ ਸਿਰਫ ਕਿਤਾਬਾਂ 'ਚ ਹੈ। ਤੇ ਉਹ ਪੋਲੀਟਿਕਸ ਇਜ਼ ਅ ਗੇਮ ਆਫ ਫਿਊਡਲ ਲਾਰਡਸ। 1849 ਤੋਂ ਜਦੋਂ ਗੋਰਿਆਂ ਨੇ ਆਪਣੇ ਵਫਾਦਾਰਾਂ ਨੂੰ ਜ਼ਮੀਨਾਂ ਵੰਡ ਕੇ ਜ਼ਿਮੀਂਦਾਰ ਤੇ ਜਾਗੀਰਦਾਰ ਬਣਾਇਆ ਹੈ, ਉਦੋਂ ਤੋਂ ਲੈ ਕੇ ਹੁਣ ਤਾਈਂ 2022 ਤੱਕ ਕੀ ਚੱਲ ਰਿਹਾ ਹੈ? ਉਹ ਟੂਰਿੰਗ ਟਾਕੀ ਤੇ ਉਹ ਫਿਲਮ ਹੈ ਕਿ ਪੋਲੀਟਿਕਸ ਇਜ਼ ਅ ਗੇਮ ਆਫ ਫਿਊਡਲ ਆਰਟਸ। ਤੇ ਆਵਾਮ 23 ਕਰੋੜ ਤੋਂ ਵੱਧ ਆਵਾਮ ਉਹ ਸੁੱਖ ਸਕੂਨ ਦੀ ਕੋਈ ਫਿਲਮ ਵੇਖਣ ਲਈ ਬਾਹਰ ਖੜੀ ਹੈ। ਥਰਡ ਕਲਾਸ ਦੀ ਟਿਕਟਾਂ ਜਿੱਥੇ ਲੱਭਦੀਆਂ ਨੇ ਉੱਥੇ ਖੜੀ ਹੈ, ਤੇ ਉਹਨਾਂ ਥਰਡ ਕਲਾਸ ਲੋਕਾਂ ਨੂੰ ਕੋਈ ਟਿਕਟ ਨਹੀਂ ਦਿੰਦਾ ਕਿ ਉਹ ਕੁਝ ਦੇਰ ਉਹ ਸੁੱਖ ਸਕੂਨ ਦੀ ਫਿਲਮ ਦੇਖ ਸਕਣ ਜਿਹਦੇ ਵਿੱਚ ਉਹਨਾਂ ਦੇ ਸਾਰੇ ਮਸਲੇ ਹੱਲ ਹੋ ਜਾਣ। ਇਹ ਹੁਣ ਮੈਨੂੰ ਸਮਝ ਨਹੀਂ ਆਉਂਦੀ, ਇਹ ਥਰਡ ਵਰਲਡ ਦਾ ਆਲਮੀ ਹੈ, ਥਰਡ ਵਰਲਡ ਦੇ ਥਰਡ ਕਲਾਸ ਸਿਸਟਮ ਦਾ ਆਲਮੀ ਹੈ, ਜਾਂ ਥਰਡ ਵਰਲਡ ਦੇ ਥਰਡ ਕਲਾਸ ਲੋਕਾਂ ਦਾ ਆਲਮੀ ਹੈ। ਇਹ ਮੈਨੂੰ ਲੱਗਦਾ ਕਿ ਇਸ ਦਿਨ ਕਫਾਂ ਟੋਂਕ ਕੇ ਵਿੱਚ ਛਾਲ ਮਾਰ ਕੇ ਸਮੁੰਦਰ ਦੇ ਫੇਰ ਹੀ ਲੱਭਣਾ ਪਏਗਾ ਕਿ ਅਸਲ ਕਹਾਣੀ ਕੀ ਹੈ, ਕਿ ਉਹ ਚੀਜ਼ ਜਿਹੜੀ ਕਿ ਬੜੀ ਮੁਕੱਦਸ ਹੈ, ਲੋਕਾਂ ਦੀ ਖਿਦਮਤ ਵਾਸਤੇ ਹੈ, ਉਸ ਨੂੰ ਖੇਡ ਕਿਉਂ ਬਣਾ ਦਿੱਤਾ ਗਿਆ ਹੈ? ਤੇ ਉਸ ਨੂੰ ਖੇਡ ਬਣਾਉਣ ਵਾਲੇ ਕੌਣ ਨੇ? ਮੈਂ ਆ, ਤੂੰ ਹੈ, ਜਾਂ ਕੋਈ ਹੋਰ ਨੇ? ਗੱਲ ਨਿੱਕੀ ਜਿਹੀ ਕਿ ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ।